ਅੱਜ जिस पिंड की कहानी ਉਹਦਾ नाम है जलंधर अराइयां ਚੱਕ नंबर 267 रेबे। लेंदे पंजाब दे इस पिंड नूं क्यों आखिया जाता है चढ़दे पंजाब दा जलंधर। 150 साल पुराने इस पिंड का इतिहास है बहुत शानदार। चढ़दे ते लेंदे पंजाब का सांझा जलंधर। जलंधर अराइयां दी इस पिंड दी है केड़ी मशहूर सौगात। लेंदे पंजाब दे हर पिंड दी तरह इस पिंड च भी मौजूद है एक खूबसूरत दरबार। ਇਹਦਾ ਨਾਮ ਮੁਕੰਮਲ ਜਿਹੜਾ 267 ਰੇਵੇ ਜਲੰਧਰ ਅਰਾਈਆਂ। ਔਰ ਇਹ ਜਲੰਧਰ ਇਹਨੂੰ ਇਸ ਤੇ ਕਿਹਾ ਜਾਂਦਾ ਕਿ ਜਿਹੜੇ ਇਹ ਲੋਕ ਆ ਰਾਈਆਂ ਇਹ ਪਿੱਛੋਂ ਜਲੰਧਰ ਜਿਹੜਾ ਸ਼ਹਿਰ ਸੀ ਨਾ ਇਹ ਉੱਥੋਂ ਆਲੀ ਮਹੱਲੇ ਤੋਂ ਉੱਠ ਕੇ ਆਏ ਤਕਰੀਬਨ ਸਾਰੇ ਇੱਕੋ ਹੀ ਫੈਮਿਲੀ ਆ ਰਾਈਆਂ ਦੇ ਆ। ਇਹ ਜਲੰਧਰ ਸ਼ਹਿਰ ਜਿਹੜਾ ਉੱਥੋਂ ਆਏ ਉੱਠ ਕੇ ਪਹਿਲੋਂ ਜਦ ਬਾਰ ਆਬਾਦ ਹੋਈ ਆ ਇਹ ਉਦੋਂ ਤੋਂ ਇੱਥੇ ਆਏ ਆ। ਇਸ ਵਾਸਤੇ ਇਹਨੂੰ ਅਰਾਈਆਂ ਜਲੰਧਰ ਅਰਾਈਆਂ ਕਹਿੰਦੇ ਤੇ ਜਲੰਧਰ ਦਾ ਨਾਂ ਉਹਦੇ ਨਾਂ 'ਤੇ ਆ। ਫੈਸਲਾਬਾਦ ਤੋਂ ਤਕਰੀਬਨ 35-40 ਕਿਲੋਮੀਟਰ ਆ। ਡਿਸਕੋਟ ਇੱਥੋਂ ਸਾਡਾ ਥਾਣਾ ਜਿਹੜਾ ਉਹ ਤਕਰੀਬਨ 7-8 ਕਿਲੋਮੀਟਰ ਆ। ਗੋਜਰੇ ਔਰ ਫੈਸਲਾਬਾਦ ਦੇ ਦਰਮਿਆਨ 'ਚ ਤਕਰੀਬਨ ਹੈ। ਫੈਸਲਾਬਾਦ ਤੋਂ ਗੋਜਰੇ ਨੂੰ ਜਾਈਏ ਨਾ ਗੋਜਰਾ ਰੋਡ ਜਿਹੜੀ ਆ ਉਹਦੇ ਦਰਮਿਆਨ 'ਚ 22-24 ਕਿਲੋਮੀਟਰ ਦੇ। सर ये कहण नूं तो एक पिंडां वर्गा पिंड आ लोग कहिंदे आ, लेकिन ये पिंडां वर्गा पिंड नहीं हैगा, एक शहर आ। ਜਦੋਂ ਬੰਦਾ ਕੋਈ ਵੀ ਆਉਂਦਾ ਦੇਖਦਾ ਇੱਥੇ ਦਾ ਮਾਹੌਲ ਇੱਥੇ ਇੰਨੀਆਂ ਸਹੂਲਤਾਂ ਵਾ ਕਿ ਤੁਹਾਨੂੰ ਸ਼ਹਿਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਹਦੀ ਬੁਨਿਆਦੀ ਵਜ੍ਹਾ ਇਹੀ ਆ ਕਿ ਜਿਹਦੀ ਵਜ੍ਹਾ ਨਾਲ ਕਿ ਲੋਕ ਸ਼ਹਿਰ ਨਹੀਂ ਜਾ ਰਹੇ। ਯਾਨੀ ਕਿ ਸਾਡੇ ਕੋਲ ਇੱਥੇ ਸਕੂਲ ਮੌਜੂਦ ਆ, ਹਾਈ ਸਕੂਲ ਮਤਲਬ ਬੈਂਕ ਮੌਜੂਦ ਆ, ਡਾਕਖਾਨਾ ਮੌਜੂਦ ਆ, ਜਾਨਵਰਾਂ ਦਾ ਹਸਪੀਟਲ ਮੌਜੂਦ ਆ, ਬੰਦਿਆਂ ਦਾ ਹਸਪੀਟਲ 24 ਘੰਟੇ ਅਵੇਲੇਬਲ ਆ। ਇਸ ਤੋਂ ਇਲਾਵਾ ਇੱਥੇ ਫਾਸਟ ਫੂਡ ਦੀਆਂ ਸਹੂਲਤਾਂ ਹੈਗੀਆਂ ਵਾ, ਪੀਜ਼ਾ ਬਰਗਰ ਸ਼ਵਾਰਮਾ। ਉਸ ਤੋਂ ਇਲਾਵਾ ਇੱਥੇ ਸਬਜ਼ੀ ਮੰਡੀ ਹੈਗੀ ਆ। ਇੱਥੇ ਆਲੇ ਦੁਆਲੇ ਦੇ ਲੋਕ ਆ ਨਾ ਜਿਹੜੇ ਹਰ ਕਿਸਮ ਦੀ ਚੀਜ਼ ਲੈਣ ਵਾਸਤੇ ਜਲੰਧਰ ਆਉਣਾ ਪੈਂਦਾ ਵਾ। ਇਹਦੀ ਖਸੂਸੀਅਤ ਇੰਨੀ ਜ਼ਿਆਦਾ ਵਾ ਕਿ ਅਸੀਂ ਦੱਸਣਾ ਵੀ ਚਾਹੀਏ ਨਾ, ਸ਼ਹਿਰਾਂ ਤਰ੍ਹਾਂ ਹਰ ਸਹੂਲਤ ਮੌਜੂਦ ਆ। 9-9 10-10 ਵਜੇ ਤੱਕ ਦੁਕਾਨਾਂ ਖੁੱਲੀਆਂ, ਕਰਿਆਨੇ ਦੀਆਂ ਦੁਕਾਨਾਂ ਵਾ, ਬਰਤਨਾਂ ਦੀਆਂ ਦੁਕਾਨਾਂ ਵਾ, ਮੈਡੀਕਲ ਸਟੋਰ ਬਹੁਤ ਜ਼ਿਆਦਾ ਵਾ, ਹਰ ਸਹੂਲਤ ਜਿਹਦੀ ਵਜ੍ਹਾ ਨਾਲ ਲੋਕ ਇੱਥੇ ਦਾ ਹੀ ਰੁੱਖ ਕਰਦੇ ਆ, ਇੱਥੇ ਰਹਿਣਾ ਪਸੰਦ ਕਰਦੇ ਆ। ਸਾਨੂੰ ਵੱਡਾ ਪਿੰਡ ਦੇ ਵਿੱਚ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈਗਾ। ਸੁਲਝੇ ਹੋਏ ਪੜ੍ਹੇ ਲਿਖੇ ਲੋਕ ਆ, ਇੱਕ ਦੂਜੇ ਨਾਲ ਕੋਆਪਰੇਟ ਕਰਨ ਵਾਲੇ ਲੋਕ ਆ। ਇਹਦੀ ਵਜ੍ਹਾ ਨਾਲ ਲੋਕ ਇੱਥੇ ਰਹਿਣਾ ਪਸੰਦ ਕਰਦੇ ਆ। ਇੱਥੇ ਆਲੇ ਦੁਆਲੇ ਲੋਕ ਚੀਜ਼ਾਂ ਲੈਣਾ ਪਸੰਦ ਕਰਦੇ ਆ, ਜਿਹਦੀ ਵਜ੍ਹਾ ਨਾਲ ਇਹ ਪਿੰਡਾਂ ਵਰਗਾ ਪਿੰਡ ਨਹੀਂ, ਇੱਕ ਸ਼ਹਿਰ ਦੀ ਜਗ੍ਹਾ ਵਾ ਇਹ ਪਿੰਡ ਨਹੀਂ ਹੈਗਾ ਜੀ, ਇੱਕ ਸ਼ਹਿਰ ਦੀ ਤਰ੍ਹਾਂ ਮੌਜੂਦ ਆ। ਇੱਥੇ ਬਹੁਤ ਸਾਰੀਆਂ ਸਹੂਲਤਾਂ ਵਾ ਜਿਹਦੀ ਵਜ੍ਹਾ ਨਾਲ ਲੋਕ ਜਾਂਦੇ ਨਹੀਂਗੇ, ਸ਼ਾਮ ਨੂੰ ਜਾਂਦੇ ਆ ਕਰਕੇ ਆਪਣੇ ਕਾਰੋਬਾਰ ਫਿਰ ਇੱਥੇ ਪਿੰਡ ਦੇ ਵਿੱਚ ਆ ਜਾਂਦੇ ਆ। ਪਿੰਡ ਜਿਹੜਾ ਜੀ ਇਹ ਤਕਰੀਬਨ 2-2.5 ਮਰਬੇ ਦੇ ਵਿੱਚ ਆ ਅਤੇ ਇੱਥੇ ਸਕੂਲ ਜਿਹੜੇ ਆ ਨਾ ਜੀ ਬੱਚਿਆਂ ਦਾ ਹੈਗਾ ਹਾਇਰ ਸੈਕੰਡਰੀ ਸਕੂਲ। ਇੱਥੇ ਮੰਡੀ ਵੀ ਲੱਗਦੀ ਆ। ਇਹ ਤਕਰੀਬਨ ਮਰਕਜ਼ ਆ ਇਸ ਇਲਾਕੇ ਦਾ।
ਇਹ ਸਭ ਤੋਂ ਇੱਕ ਹੋਰ ਇੱਥੇ ਹੈ ਕਿ ਇਹਨਾਂ ਦੀ ਜਿਹੜੀ ਸ਼ਖਸੀਅਤ ਇੱਥੇ ਦੀ ਵੱਡੀ ਨਾ, ਇਸ ਪਿੰਡ ਦੇ ਵਿੱਚੋਂ ਦੋ ਜਿਹੜੇ ਨਾ ਜੀ 1961-62 ਦੇ ਵਿੱਚ ਡਾਕਟਰ ਇਬਰਾਹਿਮ ਅਰਸ਼ਦ ਐਡਮਿਨਿਸਟਰਡ ਨੈਸ਼ਨਲ ਮੈਡੀਕਲ ਕਾਲਜ ਮੁਲਤਾਨ ਸੀ। ਉਸ ਤੋਂ ਬਾਅਦ 71, 72, 74 ਡਾਕਟਰ ਆਸ਼ਕ ਉੱਥੇ ਦਾ ਐਡਮਿਨਿਸਟ੍ਰੇਟਰ ਰਿਹਾ। ਇਹ ਦੀ ਖਾਸ ਇੱਕ ਨਾ ਜੀ ਬੜੀਆਂ ਸ਼ਖਸੀਅਤਾਂ ਜਿਹੜੀਆਂ ਦੋ ਸੀ, ਇਹ ਪੜ੍ਹੇ ਲਿਖੇ ਲੋਕ ਸੀ ਇੱਥੇ ਦੇ। ਹੋਰ ਵੀ ਇੱਥੇ MA ਸਾਡਾ ਰਿਹਾ ਚੌਧਰੀ ਬਸ਼ੀਰ, ਨੰਬਰਦਾਰ ਵੀ ਸੀ, ਉਹ 2 ਦਫਾ ਪੀਪਲ ਪਾਰਟੀ ਦੇ ਵਿੱਚ MNA ਵੀ ਰਿਹਾ ਇੱਥੇ ਦਾ। ਇਹ ਸਰ ਜਦੋਂ ਹੈਡ ਖਾਨਕੀ ਚੋਂ ਇੱਕ ਨਹਿਰ ਕੱਢੀ, ਉਹਦੀਆਂ 3 ਸ਼ਾਖਾਂ ਬਣਾਈਆਂ। ਪਿੱਛੇ ਗਗੇਰਾ ਜਿਹੜੀ ਸਮੁੰਦਰੀ ਨੂੰ ਤਾਂ ਗਾਂ ਕਮਾਲੀਏ ਵੱਲ ਨੂੰ ਜਾਂਦੀ ਆ, ਗਗੇਰਾ ਬੰਗਲਾ ਸੀਗਾ, ਉਹਦੇ ਨਾਂ ਤੇ ਗਗੇਰਾ ਨਹਿਰ ਬਣੀ। ਜਿਹੜੀ ਸੈਂਟਰ ਵਿੱਚ ਆ ਸਾਡੀ ਰੱਖ ਬ੍ਰਾਂਚ ਬਣੀ, ਤੇ ਇੱਧਰ ਜਿਹੜੀ ਉਹ ਝੰਗ ਬ੍ਰਾਂਚ ਬਣੀ। ਜਦੋਂ ਇਹ ਨਹਿਰਾਂ ਬਣੀਆਂ ਨਾ, ਉਦੋਂ ਇਹ ਇਲਾਕਾ ਸਾਰਾ ਖਾਲੀ ਸੀ। ਫੈਸਲਾਬਾਦ ਦਾ, ਟੋਬੇ ਦਾ, ਝੰਗ ਦਾ ਬਹੁਤ ਸਾਰਾ ਇਲਾਕਾ, ਪਿੱਛੇ ਦਾ ਮੈਨੂੰ ਨਹੀਂ ਪਤਾ। ਉਦੋਂ ਅੰਗਰੇਜ਼ ਨੇ ਜੀ ਫਿਰ ਹੈਰਾਨ ਕੁਨ ਬਾਤ ਆ ਵੀ ਇੱਕ ਪਿੰਡ ਇੱਕ ਬਰਾਦਰੀ ਨੂੰ ਹੀ ਦਿੱਤਾ, ਦੂਸਰੀ ਬਰਾਦਰੀ ਸਵਾਇਆ ਲੇਬਰ ਬਰਾਦਰੀਆਂ ਉਹਨਾਂ ਤੋਂ ਕੋਈ ਨਹੀਂ ਸੀ। ਇਹ ਨਾਗਾਂ 'ਚ ਕੋਈ ਰਾਈ ਰਜਪੂਤ ਨਹੀਂ ਸੀ, ਕੋਈ ਗੁੱਜਰ ਨਹੀਂ ਸੀ। ਸਾਡੇ ਪਿੰਡ 'ਚ ਵੀ ਕੋਈ ਹੋਰ ਨਹੀਂ ਸੀ ਸਵਾਏ ਲੁਹਾਰ ਤਰਖਾਣ ਤੋਂ। ਉਦੋਂ ਹੀ ਲੋਕ ਆਏ, ਜਿਹੜੇ ਜ਼ਿਲ੍ਹੇ ਜਲੰਧਰ ਦੇ ਲੋਕ ਆਏ ਨਾ ਜੀ, ਉਹਨਾਂ ਦੇ ਨਾਂ 'ਤੇ ਜਲੰਧਰ ਰਾਈਆਂ। ਮਰੂਸੀਪੁਰ ਦੇ ਲਾਗੇ, ਮਰੀਦ ਵਾਲੇ ਦੇ ਲਾਗੇ ਇੱਕ 249 ਗਾਹਬੇ ਆ, ਉਹ ਜੌੜਾ ਜਲੰਧਰ ਆ, ਉਹ ਵੀ ਉੱਥੋਂ ਹੀ ਆਏ ਆ ਜਿੱਥੋਂ ਅਸੀਂ ਆਏ ਆ। ਤੇ ਚੱਕ ਦੇ ਨਹਿਰਾਂ ਦਾ ਕਰਕੇ ਚੱਕ ਦੇ ਨੰਬਰ ਦੇ ਨਾਲ ਨਹਿਰ ਦਾ ਥੱਲੇ RB ਜਾਂ ਜੀਂਬੇ ਜਾਂ ਗਾਹਬੇ ਲਿਖੀਏ ਤਾਂ ਫੇਰ ਖਤ ਪਹੁੰਚਦਾ ਸੀਗਾ। ਇੱਕ ਬਰਾਦਰੀ ਦਿੱਤੀ ਇੱਥੇ। ਤੇ 1918 ਦੇ ਵਿੱਚ ਫੈਸਲਾਬਾਦ ਦੀ ਬੁਨਿਆਦ ਰੱਖੀ, ਉੱਥੇ ਲਿਖਿਆ ਵੀ ਦਰਵਾਜ਼ਿਆਂ ਤੇ ਤਕਰੀਬਨ 150 ਸਾਲ ਪਹਿਲੇ ਮੇਰਾ ਖਿਆਲ ਹੈ ਲੋਕ ਸਾਡੇ ਇੱਥੇ ਆਏ ਆ। ਇਹ ਤੋਂ ਪਹਿਲੇ ਆਬਾਦਗਰ ਜਿਹੜੇ ਸੀ ਨਾ ਜੀ, ਜਿੱਥੇ ਜਿੱਥੇ ਨਹਿਰਾਂ ਤੋਂ ਪਹਿਲੇ ਛਪੜਾ ਸੀ, ਨੀਵੀਂ ਜਗ੍ਹਾ, ਮਸਲਨ ਸਲੂਣੀ ਤੇ 12, ਢੀਂਗਾਂ ਵਾਲਾ, ਖੁੱਬਣ ਤੇ ਆਲਣਾ 280 ਰੇਬੇ, ਇੱਥੇ ਜਿਹੜੇ ਲੋਕ ਪਹਿਲੇ ਆਏ ਸੀ ਉਹਨਾਂ ਨੂੰ ਅਸੀਂ ਜੰਗਲੀ ਕਹਿੰਦੇ। ਆਬਾਦਗਰ ਪਹਿਲੇ ਦੇ ਅਸਲ ਉਹ ਸੀਗੇ, ਤੇ ਉਹਨਾਂ ਨੂੰ ਫਿਰ ਉੱਥੇ ਜ਼ਮੀਨਾਂ ਪੈ ਗਈਆਂ ਤੇ ਨਾਲ ਚੱਕ ਦਾ ਨੰਬਰ ਵੀ ਮਿਲ ਗਿਆ। ਇਹ ਤਕਰੀਬਨ ਮੇਰੇ ਖਿਆਲ 'ਚ 150 ਸਾਲ ਦਾ ਇਲਾਕਾ ਆਬਾਦ ਹੋਇਆ। ਨਾਗਾਂ ਵਾਲੇ ਪਿੱਛੋਂ ਨਾਗਾਂ 'ਚ ਆਏ ਹੋਏ ਆ, ਅਲੀਵਾਲ ਰਾਚੱਕ ਦੇ ਪਿੱਛੋਂ ਉੱਥੋਂ ਆਏ ਹੋਏ ਆ। ਇਹ ਗੁਰਦਾਸਪੁਰ ਦੇ ਲੋਕ ਆ। ਗੋਖੂਵਾਲ ਜਿਹੜਾ 276 ਰੇਬੇ, ਉਹ ਪਿੱਛੋਂ ਗੋਖੂਵਾਲ ਦੇ ਆ, ਉੱਥੇ ਹੋਰ ਕੋਈ ਬਰਾਦਰੀ ਨਹੀਂ। ਸਾਡੇ ਲੋਕ ਸਾਰੇ ਇਸ ਪਿੰਡ 'ਚ ਜ਼ਿਆਦਾ ਸ਼ਹਿਰ ਜਲੰਧਰ ਦੇ ਆ, ਇਹ ਵੀ ਸ਼ਹਿਰ ਜਲੰਧਰ ਦੇ ਆ ਜ਼ਿਆਦਾ। ਇਹ ਆਲੀ ਮਹੱਲੇ ਦੇ ਆ। ਦੂਸਰੇ ਲੋਕ 5 ਪੀਰਾਂ ਦੇ ਜ਼ਿਆਦਾ ਵਾ। ਕੁਛ ਆਦਮਪੁਰ ਕਰੀਬ ਹੀ ਸੀਗਾ, ਉੱਥੇ ਦੇ ਆ। ਇੱਕ ਘਰ ਫੁੱਲੜੀਵਾਲ 'ਚੋਂ ਆਇਆ ਸੀਗਾ, ਉਹ ਪਿੰਡ ਦਾ ਨਾਂ ਸੀ ਫੁੱਲੜੀਵਾਲ, ਉਹ ਵੀ ਹੁਣ ਵਾਹਵਾ ਘਰ ਬਣੇ ਆ। ਅਤੇ ਸੋ ਇਹ ਇਹਨਾਂ ਦੀ ਬੁਨਿਆਦ ਆ ਜੀ। ਫਿਰ ਸਾਡਾ ਚੱਕ ਜਿਹੜਾ ਸੀ ਜੀ, ਇੱਥੇ ਦੇ ਲੋਕ ਰਾਈ ਜਲੰਧਰੀਏ। ਦਿੱਲੀ ਵੀ ਪੰਜਾਬ 'ਚ ਸੀਗਾ। ਸਾਦਕਾਬਾਦ ਤੋਂ ਲੈ ਕੇ ਜਿਹੜੇ ਹਰਿਆਣਾ ਤੇ ਚੰਡੀਗੜ੍ਹ ਬਣਾਏ ਆ ਪੰਜਾਬ ਆ, ਅਟਕ ਤੱਕ ਇਹ ਪੰਜਾਬ ਸੀ। ਤੇ ਜਲੰਧਰ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਜ਼ਿਲ੍ਹਾ ਸੀ, ਲਾਹੌਰ, ਪਿੰਡੀ, ਦਿੱਲੀ ਦੇ ਮੁਕਾਬਲੇ 'ਤੇ। ਇਹ ਲੋਕ ਲੜਾਈ ਦੇ ਮੁਖਾਲਫ ਸੀਗੇ, ਲੇਕਿਨ ਜਦੋਂ ਲੜਦੇ ਸੀ ਫਿਰ ਓਟ ਨਹੀਂ ਸੀ ਲੈਂਦੇ, ਸਾਹਮਣੇ ਹੀ ਭਿੜਦੇ ਸੀਗੇ। ਵੈਸੇ ਤਾਂ ਐਡਾ ਨਹੀਂ, ਇੱਧਰ ਖਾਣ ਪੀਣ ਦਾ ਪਿੰਡ ਹੈਗਾ, ਲੇਕਿਨ ਫਿਰ ਵੀ ਉਹਦੇ ਬਾਵਜੂਦ ਸਾਡੇ ਪਿੰਡ ਦੀ ਬਰਫੀ ਜਿਹੜੀ ਆ ਨਾ ਜੀ, ਉਹ ਬਹੁਤ ਮਸ਼ਹੂਰ ਆ। ਬਰਫੀ ਇੱਥੇ ਦੇ ਬਣਾਉਂਦੇ ਆ, ਬਹੁਤ ਥੋੜ੍ਹਾ ਮਿੱਠਾ ਪਾ ਕੇ ਬਣਾਉਂਦੇ ਆ ਮੁੰਡੇ। ਉਹ ਬਾਹਰ ਵੀ ਲੋਕ ਜਿਹੜੇ ਇੱਥੇ ਆਲੇ ਦੁਆਲੇ ਦੇ ਲੋਕ ਨਾ ਜੀ, ਬਾਹਰ ਕਿਤੇ ਜਾ ਭੇਜਣੀ ਹੋਵੇ ਤਾਂ ਉਹ ਸਪੈਸ਼ਲ ਇੱਥੋਂ ਲੈ ਕੇ ਭੇਜਦੇ ਆ। ਉਹ ਬੜੀ ਮਸ਼ਹੂਰ ਹੈ ਬਰਫੀ। ਇੱਕੋ ਹੀ ਬਰਾਦਰੀ ਆ ਅਤੇ ਇੱਕੋ ਹੀ ਸ਼ਹਿਰ 'ਚ ਉੱਠ ਕੇ ਆਏ ਆ ਇਕੱਠੇ ਹੀ। ਮਤਲਬ ਕਿ ਮੇਰੇ ਜਿਹੜੇ 3 ਭਾਈ ਸੀ ਉੱਥੇ ਬੜੇ ਬਜ਼ੁਰਗ, ਕੋਈ ਉਹ ਤਿੰਨਾਂ 'ਚੋਂ ਇੱਕ ਉੱਥੇ ਰਹਿ ਗਿਆ, ਕਿਉਂਕਿ ਰਕਬੇ ਥੋੜ੍ਹੇ ਹੋ ਗਏ। ਉਹ ਖੂਹਾਂ ਦੀ ਵਾਹੀ ਸੀ ਉੱਧਰ ਕਹਿੰਦੇ, ਉਹ ਉੱਥੇ ਰਹਿ ਗਿਆ ਅਤੇ 2 ਇੱਧਰ ਆ ਗਏ। ਇਸ ਤਰ੍ਹਾਂ ਜਿਹਦੇ 4 ਸੀ ਅਤੇ ਇੱਕ ਉੱਥੇ ਰਹਿ ਗਿਆ, ਉਹਦਾ ਉੱਥੇ ਗੁਜ਼ਾਰਾ ਹੁੰਦਾ ਸੀ, ਬਾਕੀ ਇੱਧਰ ਆ ਗਿਆ। ਇਸ ਤੋਂ ਬਾਅਦ ਜਲੰਧਰ ਬੜਾ ਇੱਕ ਉਸ ਨਾਂ 'ਤੇ ਮਸ਼ਹੂਰ ਆ। ਆਲੀ ਮਹੱਲਾ ਸੀ ਉੱਥੇ, ਕੋ ਆਲੀ ਮਹੱਲਾ। ਸਰ ਜੈਸੇ ਅਸੀਂ ਜਗ੍ਹਾ ਦੇ ਮੌਕੇ ਤੇ ਖੜੇ ਆ ਨਾ, ਇਹ ਗੌਰਮੈਂਟ ਇਕਬਾਲ ਹਾਈ ਸਕੂਲ 267 ਹੈ। ਇਸ ਸਕੂਲ ਦੇ ਬਹੁਤ ਸਾਰੇ ਬੱਚੇ ਇੱਦਾਂ ਦੇ ਆ ਜਿਨ੍ਹਾਂ 99% ਵੀ ਮਾਰਕਸ ਲਏ ਆ, ਬੜੇ ਅੱਛੇ ਅਹੁਦਿਆਂ 'ਤੇ ਫਾਇਜ਼ ਆ, ਜਿਨ੍ਹਾਂ ਦੇ ਵਿੱਚ ਸਾਡਾ ਇੱਕ ਕਰਨਲ ਵਕਾਸ ਸਾਹਿਬ ਆ, ਇੱਕ ਚੌਧਰੀ ਸਾਦਕ ਫੂਡ ਇੰਸਪੈਕਟਰ ਸਾਹਿਬ ਆ, ਮੀਆਂ ਆਸਫ ਫੂਡ ਇੰਸਪੈਕਟਰ ਸਾਹਿਬ ਆ, ਇੱਕ ਚੌਧਰੀ ਅਕਬਰ ਮਤਲਬ ਜਿਹੜੇ ਸੀਗੇ ਉਹ ਬੈਂਕਾਂ ਦੇ ਉੱਤੇ ਚੇਅਰਮੈਨ ਰਹੇ ਆ।
ਅਕਬਰ ਸਾਹਿਬ ਔਰ ਉਹਨਾਂ ਦੇ ਵਾਈਸ ਜਿਹੜੇ ਆ ਚੌਧਰੀ ਮਕਸੂਦ ਸਾਹਿਬ ਰਹੇ ਹਬੀਬ ਬੈਂਕ ਦੇ ਆਲ ਪਾਕਿਸਤਾਨ ਦੇ ਵਿੱਚ। ਇਸ ਤੋਂ ਇਲਾਵਾ ਡਾਕਟਰ ਆਦਲ ਯਾਸੀਨ ਸਾਹਿਬ ਆ ਜਿਹੜੇ ਥੋੜ੍ਹੀ ਹੀ ਦੇਰ ਹੋਈ ਹੈ ਇੱਥੋਂ ਇੱਕ ਸਰਜਨ ਬਣ ਕੇ ਨਿਕਲੇ ਆ। ਇੱਕ ਮੌਜ਼ਮ ਭਾਈ ਸਾਹਿਬ ਆ ਉਹ ਵੀ ਇੱਥੋਂ ਹੀ ਨਿਕਲੇ ਆ, ਉਹ ਵੀ ਕਰਨਲ ਦੇ ਅਹੁਦੇ ਤੇ ਪਹੁੰਚੇ ਹੋਏ ਆ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਹੈਗੇ ਆ ਜਿਨ੍ਹਾਂ ਦਾ ਮੈਨੂੰ ਨਹੀਂ ਵੀ ਯਾਦ ਹੋਊਗਾ ਤੇ ਲੇਕਿਨ ਉਹ ਬਹੁਤ ਸਾਰੇ ਬੰਦੇ ਆ ਜਿਹੜੇ ਇੱਥੋਂ ਪੜ੍ਹੇ ਲਿਖੇ ਆ ਤੇ ਬਹੁਤ ਜ਼ਿਆਦਾ ਮਤਲਬ ਉੱਚੇ ਉੱਚੇ ਅਹੁਦਿਆਂ ਤੇ ਪਹੁੰਚੇ ਆ। ਆਲੇ ਦੁਆਲੇ ਦੇ ਲੋਕ ਵੀ ਇਸ ਸਕੂਲ 'ਚ ਪੜ੍ਹਨ ਆਉਂਦੇ ਆ। ਇਹ ਸਕੂਲ ਦਾ ਬਹੁਤ ਇੱਕ ਮਿਆਰ ਆ ਜਿਹਦੀ ਵਜ੍ਹਾ ਨਾਲ ਲੋਕ ਮਤਲਬ ਇੱਥੇ ਰਹਿਣਾ ਵੀ ਪਸੰਦ ਕਰਦੇ ਆ, ਸਕੂਲ ਨੂੰ ਆਉਣਾ ਵੀ ਪਸੰਦ ਕਰਦੇ ਆ। ਪੰਜਾਬ ਦੇ ਹਰ ਪਿੰਡ ਦੇ ਵਿੱਚ ਨਾ ਜੀ ਸੈਂਟਰ ਵਾਲਾ ਚੌਂਕ ਚੌੜਾ ਸੀ, ਉਹਦੇ ਕੋਨੇ ਕੱਟ ਹੋਏ ਹੋਏ ਸੀ 1.5-2 ਮਰਲੇ ਦਾ। ਉੱਥੇ ਪਰਿਆ ਪੰਚਾਇਤ ਹੁੰਦੀ ਸੀ, ਉੱਥੇ ਖੂਹ ਹੁੰਦਾ ਸੀ, ਪੌਣੀਆਂ ਲੱਗੀਆਂ ਹੁੰਦੀਆਂ ਸੀਗੀਆਂ, ਉੱਥੋਂ ਪਾਣੀ ਭਰਦੇ ਹੁੰਦੇ ਸੀਗੇ। ਜਿਵੇਂ ਜਿਵੇਂ ਤਰੱਕੀ ਕਰਦਾ ਗਿਆ ਫਿਰ ਬਰਾਦਰੀ ਨੇ ਇੱਕ ਪਿੰਡ ਦੇ ਉਧਰਲੇ ਪਾਸੇ ਤਲਾਬ ਵੀ ਬਣਾ ਲਿਆ, ਨਹਿਰੀ ਪਾਣੀ ਦਾ ਹਾਲੇ ਵੀ ਹੈਗਾ, ਇੱਕ ਖੂਹ ਵੀ ਬਣਾ ਲਿਆ। ਇਹ ਪਿੰਡ ਇਹ ਤੋਂ ਪਿੱਛੇ ਪਿੱਛੇ ਸੀਗਾ ਜ਼ਿਆਦਾ, ਇਸ ਬਾਜ਼ਾਰ ਤੋਂ ਜਿੱਥੇ ਆਪਾਂ ਬੈਠੇ। ਤੇ ਇੱਧਰਲੇ ਲੋਕਾਂ ਨੇ ਇੱਧਰ ਤਲਾਬ ਬਣਾ ਲਿਆ, ਉਧਰ ਵੀ ਮਸਜਿਦ ਸੀ, ਇੱਥੇ ਮਸਜਿਦ ਬਣਾ ਲਈ ਤੇ ਖੂਹ ਵੀ ਇੱਥੇ ਸੀਗਾ। ਉਹ ਸਾਡੀਆਂ ਮਾਵਾਂ ਭੈਣਾਂ ਲੱਜ ਦੇ ਨਾਲ ਰੱਸੇ ਦੇ ਨਾਲ ਪਾਣੀ ਕੱਢ ਕੇ ਪੀਣੇ ਵਾਲਾ ਲਿਜਾਂਦੀਆਂ ਸੀਗੀਆਂ। ਕੱਪੜੇ ਧੋਣ ਵਾਲਾ ਉੱਥੋਂ ਝੀਰ ਭਰ ਕੇ ਘਰਾਂ 'ਚ ਦੇ ਦਿੰਦੇ ਸੀਗੇ, ਕੋਈ ਆਪ ਲੈ ਜਾਂਦੇ ਸੀਗੇ। ਇਹਦਾ ਜਲੰਧਰ ਦਾ ਰੱਖਣ ਦੀ ਵਜ੍ਹਾ ਇਹ ਹੈ ਕਿ ਪਿੱਛੋਂ ਜਲੰਧਰ ਦੇ ਜਲੰਧਰ ਸ਼ਹਿਰ ਦੇ ਵਿੱਚ ਕੋਈ ਆਲੀ ਮਹੱਲਾ ਸੀ, ਇੱਕ ਆਲੀ ਮਹੱਲਾ। ਉੱਥੇ ਦੇ ਸਾਰੇ ਇੱਕੋ ਹੀ ਬਰਾਦਰੀ ਆ, ਇੱਕੋ ਹੀ 2-3 ਖਾਨਦਾਨ ਜਿਹੜੇ ਉੱਥੋਂ ਉੱਠ ਕੇ ਇੱਥੇ ਆ ਗਏ। ਇਸ ਵਾਸਤੇ ਦਾ ਨਾਮ ਉਹਨਾਂ ਨੇ ਉੱਥੋਂ ਜਲੰਧਰ ਰੱਖ ਦਿੱਤਾ ਹੈ, ਕਿਉਂਕਿ ਜਲੰਧਰ ਦੇ ਵਿੱਚ ਮਹੱਲਾ ਸੀ ਇੱਕ ਆਲੀ, ਉੱਥੇ ਦੇ ਰਹਿਣ ਵਾਲੇ ਲੋਕ ਸਾਰੇ। ਤੇ ਹੈ ਵੀ ਸਾਰੇ ਰਾਈ, ਤਕਰੀਬਨ ਇੱਕ ਅੱਧਾ ਘਰ ਕੋਈ ਜੱਟਾਂ ਦਾ ਉਹ, ਅਦਰਵਾਈਜ਼ ਕੋਈ ਨਹੀਂ ਇੱਥੇ। ਅੰਗਰੇਜ਼ ਦੀ ਤੇ ਜਿਹੜਾ ਟੋਡਰਮਲ ਸੀ ਨਾ ਕੋਈ ਹਿੰਦੂ, ਇਹ ਉਹਨਾਂ ਦੀ ਅਕਲ ਦਾ ਅਹਿਸਾਨ ਆ। ਪੰਜਾਬ ਦਾ ਹਰ ਪਿੰਡ ਬਲਕਿ ਹਰ ਮਰਬਾ 25 ਕਿੱਲੇ ਹੁੰਦੇ ਆ, 25 ਏਕੜ ਹੁੰਦੇ ਆ। ਸਤ੍ਹਾ ਸਮੁੰਦਰ ਤੋਂ ਕਿੰਨਾ ਉੱਚਾ, ਆ ਜਿੱਥੇ ਅਸੀਂ ਬੈਠੇ ਇਹ ਵੀ ਲਿਖਿਆ ਤਕਰੀਬਨ 550 ਫੁੱਟ ਦੇ ਕਰੀਬ ਅਸੀਂ ਉੱਚੇ ਆ। ਇਸ ਹਿਸਾਬ ਨਾਲ ਉਹਨਾਂ ਨੇ ਨਹਿਰਾਂ, ਪਾਣੀ ਦੇ ਬਰਸਾਤੀ ਰਸਤੇ ਜਿਹਨੂੰ ਬੀਸ ਲੈਣਾ ਕਹਿੰਦੇ ਸੀਗੇ, ਤੇ ਮੋਗੇ ਖਾਲੇ ਹਿਸਾਬ ਨਾਲ ਦਿੱਤੇ। ਕੋਈ ਕੱਟਣਾ ਪਿਆ, ਮਸਲਨ ਸਾਡਾ 19 ਨੰਬਰ ਮਰਬਾ ਉਹ ਛਪੜਾ ਸੀਗਾ, ਆ ਪਿੰਡੋਂ ਇੱਕ ਮਰਬਾ ਹੀ ਹਟਵਾ, ਉਹ ਅੱਧਾ ਨਾਗਾ ਨੂੰ ਦਿੱਤਾ। ਜੇ ਇਧਰੋਂ ਉਹਨੂੰ ਦਿੰਦੇ ਤਾਂ ਪਾਣੀ ਨਹੀਂ ਸੀ ਚੜ੍ਹਨਾ ਪਿੱਛੇ ਉੱਪਰਨਾ, ਉਹ ਛਪੜਾ ਸੀ, ਨੀਵਾਂ ਸੀਗਾ। ਇਸ ਹਿਸਾਬ ਨਾਲ ਅੰਗਰੇਜ਼ ਨੇ ਜਾਂ ਟੋਡਰਮਲ ਨੇ ਨਾ ਜਿਹੜੀ ਵੰਡ ਕੀਤੀ ਆ, ਸਦਕੇ ਜਾਈਏ। ਜ਼ਿਆਦਾਤਰ ਲੋਕ ਜੀ ਇੱਥੇ ਕੋਈ ਜ਼ਿਮੀਂਦਾਰੀ ਕਰਦੇ ਆ, ਜੇਕਰ ਵਿੱਚੋਂ ਮੁੰਡੇ ਜਿਹੜੇ ਪੜ੍ਹ ਗਏ ਲੋਕ ਉਹ ਬਾਹਰ ਨੌਕਰੀਆਂ ਕਰਦੇ ਆਪੇ। ਦੂਜਾ ਮਾਸ਼ਾ ਇਹੀ ਆ, ਬਸ ਮੁਲਾਜ਼ਮਤ ਪੇਸ਼ਾ ਲੋਕ ਆ ਜਾਂ ਮਤਲਬ ਆਪਣੀ ਕਰਦੇ। ਹੋਰ ਇੱਥੇ ਇੰਡਸਟਰੀ ਐਡੀ ਵੱਡੀ ਕੋਈ ਨਹੀਂ ਲੱਗੀ। ਵੈਸੇ ਸਾਡੇ ਇਸ ਤੋਂ ਪਹਿਲੇ ਇੱਥੇ 2 ਬਰਫ਼ਖਾਨੇ ਵੀ ਰਹੇ ਆ, ਹੁਣ ਉਹ ਦੋਨੇ ਖਤਮ ਹੋ ਗਏ ਆ। ਇਸ ਪਿੰਡ ਦੇ ਵਿੱਚ ਬਰਫ਼ਖਾਨੇ ਮੰਡੀ ਲੱਗਦੀ ਹੈ ਅਤੇ ਬਲਕਿ ਬਾਹਰ ਦੇ ਜਿਹੜੇ ਲੋਕ ਆਉਂਦੇ ਨਾ, ਔਰਤਾਂ ਆਉਂਦੀਆਂ ਸੀ, ਹੁਣ ਕੁਛ ਘੱਟ ਗਿਆ ਕੰਮ। ਨਹੀਂ ਤਾਂ ਔਰਤਾਂ ਜਿਹੜੇ ਆਉਂਦੀਆਂ ਤੇ ਇੱਕ ਦੂਜੇ ਨੂੰ ਆਵਾਜ਼ ਮਾਰਦੀਆਂ, ਕੋਲੇ ਸ਼ਹਿਰ ਨੂੰ ਜਾਣਾ ਤਾਂ ਆ ਜਾਓ, ਯਾਨੀ ਉਹਨੂੰ ਸ਼ਹਿਰ ਦਾ ਦਰਜਾ ਦਿੰਦੇ ਸੀ ਲੋਕ। ਉਹ ਆਟਾ ਇੱਥੋਂ ਭਿਆਉਣ ਆਉਂਦੇ ਸੀ, ਸਬਜ਼ੀ ਇੱਥੋਂ ਲੈਣ, ਗੋਸ਼ਤ ਇੱਥੋਂ, ਹਰ ਸ਼ਾਇਦ ਦਵਾਈ ਇੱਥੋਂ, ਹਰ ਸ਼ੈ ਇੱਥੇ ਹੁੰਦੀ ਸੀ। ਇਹ ਇੱਕ ਮਰਕਜ਼ ਸੀ ਪਿੰਡ। ਹੁਣ ਆ ਚੁੱਕੇ ਪੱਕੀਆਂ ਸੜਕਾਂ ਬਣਨਾ ਨਾ ਜੀ, ਫਿਰ ਲੋਕ ਮਹਾੜੇ ਕਰਦੇ ਵੀ ਜਿਹੜਾ ਉਧਰ ਨਾਗਾ ਨੂੰ ਤੁਰਿਆ, ਉਹ ਕਿਹਾ ਵੀ ਸਾਈਕਲ ਮੋਟਰ ਕੱਢਿਆ ਚਲੇ ਜਿੰਦਰ ਡਿਚਕੋਟੋ ਲੈ ਆਉਂਦੇ ਆ ਜਾਂ ਸ਼ਹਿਰ ਨੂੰ ਚਲਾ ਗਿਆ। ਹੁਣ ਇਸ ਤਰ੍ਹਾਂ ਜਾਂਦੇ ਆ, ਅਦਰਵਾਈਜ਼ ਇੱਥੇ ਸਾਰੇ ਲੋਕ ਇੱਥੇ ਆਉਂਦੇ ਸੀ। ਔਰ ਸਾਡੇ ਸਕੂਲ ਜਿਹੜੇ ਬਣਿਆ ਨਾ ਜੀ, ਇੱਕ ਸੈਕਸ਼ਨ, ਇੱਕ ਕਲਾਸ ਦੇ 4-4 ਸੈਕਸ਼ਨ ਹੁੰਦੇ ਸੀ, ਯਾਨੀ ਦੂਰ ਦੂਰ ਤੱਕ ਕੋਈ ਸਕੂਲ ਨਹੀਂ ਸੀ ਇੱਥੇ ਬਣਿਆ। ਸਿਰਫ ਇੱਕ ਦਸੂਆ ਸੀ, ਇਹ ਜ਼ਿਆਦਾ ਬਾਅਦ ਬਈ ਉਦੋਂ ਬਣਾਇਆ। ਬਹੁਤ ਪੁਰਮਨ ਹੈ ਜੀ, ਬਹੁਤ ਪੁਰਮਨ ਹੈ। ਯਾਨੀ ਆਲੇ ਦੁਆਲੇ ਦੇ ਲੋਕਾਂ ਨਾਲ ਬੜੇ ਦੁਸ਼ਮਣੀਆਂ ਸੀ, ਮਾਰ ਵੱਢ ਕਟਾਈਆ ਬੜਾ ਹੋਇਆ ਇੱਥੇ। ਅਤੇ ਔਰ ਸਾਡੇ ਪਿੰਡ ਮਾਸ਼ਾਅੱਲਾ ਦੇਖੋ ਜੀ, ਜਿੱਥੇ ਕੋਈ 2 ਭਾਂਡੇ ਖੜਕ ਤਾਂ ਪੈਂਦੇ ਹੀ ਆ, ਹੋ ਵੀ ਜਾਂਦੀ ਕੋਈ ਗੱਲ, ਲੇਕਿਨ ਨਹੀਂ ਐਸੀ ਕੋਈ ਗੱਲ ਨਹੀਂ। ਸਾਡੇ ਪਿੰਡ 'ਚ ਬਹੁਤ ਅਮਨ, ਇੱਕੋ ਹੀ ਬਰਾਦਰੀ ਕਰਕੇ ਨਾ ਜੀ ਇੱਕ ਦੂਏ ਦੀ ਮੰਨ ਲੈਂਦੇ ਆ। ਜੇ ਮੈਂ ਕਹਿਤੀ ਨਾ ਤੇ ਦੂਏ ਨੇ ਬਰਦਾਸ਼ਤ ਕਰ ਲਈ ਵੀ ਚੱਲ ਯਾਰ ਇਹਨੇ ਕਹਿ ਲਈ ਆ, ਜੇ ਉਹਨੇ ਕਹਿਤਾ ਕੋਈ ਤਾਂ ਮੈਂ ਬਰਦਾਸ਼ਤ ਕਰ ਲਈ ਵੀ ਚਲੋ ਯਾਰ ਕੋਈ ਨਹੀਂ। ਇੱਥੇ ਝਗੜਾ ਬਹੁਤ ਘੱਟ। ਬਾਕੀ ਦੁਨੀਆ ਦੇ ਵਿੱਚ ਇਨਸਾਨ ਰਹਿੰਦਾ ਜੀ, ਇਨਸਾਨ ਝਗੜਾ ਹੋ ਵੀ ਜਾਂਦਾ, ਲੇਕਿਨ ਬਹੁਤ ਘੱਟ। ਸਾਡੇ ਆਲੇ ਦੁਆਲੇ ਕਤਲੋ ਗਾਰਤ ਹੋਈ, 15-15, 20-20 ਸਾਲ ਇੱਥੇ ਲੜਾਈਆਂ ਹੋਈਆਂ, ਅੱਧੀ ਬਰਾਦਰੀ ਮਰ ਗਈ ਇੱਕ ਪਾਸੇ ਦੀ। ਔਰ ਚੌਕੀ ਬਣ ਗਈ ਆ 274 ਸਾਡੇ ਕੋਲ ਆ। ਇੱਥੇ ਗੌਰਮੈਂਟ ਨੇ ਕਰੀ ਅਮੀਰ ਮੁਹੰਮਦ ਖਾਨ ਦੇ ਦੌਰ 'ਚ ਇੱਥੇ ਚੌਕੀ ਬਣਾਉਣੀ ਪਈ ਸੀ,
ਦਿਨ ਰਾਤ ਪੁਲਿਸ ਰਹਿੰਦੀ ਸੀ ਉੱਥੇ। ਇੰਨੀ ਮਾਤਰ ਦੁਸ਼ਮਣੀਆਂ ਹੋ ਗਈਆਂ ਸੀ। ਸਾਡੇ ਐਸਾ ਹੀ ਕੋਈ